ਅੱਗੇ ਕਰਨਾਟਕ ਦੀ ਤੁਸੀਂ ਨਾਂ ਲਿਆ, ਕਰਨਾਟਕ ਦੀ ਗੱਲ ਕਰੀਏ, ਉੱਥੇ ਜਿੱਤਣ ਲਈ ਭਾਜਪਾ ਨੇ 75 ਸਾਲ ਉਮਰ ਵਾਲੀ ਨੀਤੀ ਤਿਆਗ ਦਿੱਤੀ। ਬਿਲਕੁਲ, 75 ਸਾਲ ਵਾਲੀ ਨੀਤੀ ਸਾਡੇ ਸਾਰੇ ਦਰਸ਼ਕਾਂ ਸਰੋਤਿਆਂ ਦੇ ਧਿਆਨ 'ਚ ਹੋਣੀ ਕਿ ਭਾਜਪਾ ਸ਼ੁਰੂ 'ਚ ਇੱਕ ਨੀਤੀ ਲਿਆਈ ਕਿ ਜੀ ਜੋ ਮਰਜ਼ੀ ਹੋ ਜਾਵੇ, ਸਾਡਾ ਜਿਹੜਾ ਲੀਡਰ 75 ਸਾਲ ਦਾ ਹੋ ਗਿਆ, ਉਹ ਸਰਗਰਮ ਸਿਆਸਤ ਤੋਂ ਲਾਂਭੇ ਹੋ ਜਾਏਗਾ। ਸੋ ਇਸ ਲਈ ਫਿਰ ਉਹ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਵਰਗੇ ਵੀ ਉਹ ਮਾਰਗਦਰਸ਼ਕ ਬਣ ਕੇ ਰਹਿ ਗਏ ਵਿਚਾਰੇ, ਹੈ ਨਾ। ਉਹ ਸਭ ਤੋਂ ਵੱਧ ਨੁਕਸਾਨ, ਮਤਲਬ ਕਿ ਲਾਲ ਕ੍ਰਿਸ਼ਨ ਅਡਵਾਨੀ ਜਿਹੜਾ ਸੁਪਨਾ ਲੈਂਦਾ ਸੀ ਕਿ ਮੈਂ ਕਦੇ ਦੇਸ਼ ਦਾ ਪ੍ਰਧਾਨ ਮੰਤਰੀ ਬਣੂੰਗਾ, ਉਹ ਪ੍ਰਧਾਨ ਮੰਤਰੀ, ਫਿਰ ਉਹਨੇ ਉਮੀਦ ਜਗਾਈ ਕਿ ਸ਼ਾਇਦ ਰਾਸ਼ਟਰਪਤੀ ਬਣ ਜਾਵਾਂ, ਉੱਧਰੋਂ ਵੀ ਲਾਂਭੇ। ਸੋ ਆਪਣਾ ਗੁਰੂ ਜੀ ਦੱਸਦੇ ਸੀ ਨਰਿੰਦਰ ਮੋਦੀ ਹੋਰੀ ਉਹਨੂੰ, ਪਰ ਉਹ 75 ਸਾਲ ਵਾਲਾ ਫਾਰਮੂਲਾ ਲਾ ਕੇ ਉਹਨੂੰ ਲਾਂਭੇ ਕੀਤਾ। ਤੇ ਇਹ ਫਾਰਮੂਲਾ ਲੰਮੇ ਸਮੇਂ ਚੱਲਦਾ ਵੀ ਰਿਹਾ। ਇਹਦਾ ਅਸਰ ਮੈਂ ਹੋਰਨਾਂ ਸੂਬਿਆਂ 'ਚ ਵੀ ਦੇਖਿਆ, ਮਤਲਬ ਕਿ ਹਾਂ, ਕਈ ਥਾਵਾਂ ਦੇ ਉੱਤੇ ਉਹਨਾਂ ਨੇ ਕਿੰਨੇ ਹੀ ਲੀਡਰਾਂ ਨੂੰ ਹਟਾਇਆ, ਚਾਹੇ ਜਿਵੇਂ ਹੁਣ ਜਨਰਲ ਵੀਕੇ ਸਿੰਘ ਹੋਰੀ ਨੇ ਕਹਿੰਦੇ ਕਿ ਉਹਨਾਂ ਨੂੰ ਵੀ, ਜਾਂ ਰਾਧਾ ਮੋਹਨ ਸਿੰਘ ਹੋਰੀ ਨੇ, ਇੱਕ ਦੇਵੀ ਇਹਨਾਂ ਦੀ ਮੈਂਬਰ ਪਾਰਲੀਮੈਂਟ ਨੇ, ਉਹਨਾਂ ਨੂੰ ਵੀ ਕਹਿੰਦੇ ਸੰਕੇਤ ਕਰਤਾ ਕਿ ਭਾਈ 2024 'ਚ ਤੁਸੀਂ ਟਿਕਟ ਨਾ ਪਾਲਿਓ ਕਿਉਂਕਿ ਤੁਸੀਂ 75 ਸਾਲ ਵਾਲੇ 'ਚ ਸ਼ਾਮਲ ਹੋ ਜਾ ਰਹੇ ਹੋ। ਇਸ ਤਰ੍ਹਾਂ ਕਈ ਸੂਬਿਆਂ ਦੇ ਵਿੱਚ ਮੁੱਖ ਮੰਤਰੀਆਂ ਨੂੰ ਵੀ ਲਾਂਭੇ ਕੀਤਾ ਜਾਂਦਾ ਰਿਹਾ ਕਿ ਹਾਂ ਭਾਈ ਹੁਣ 75 ਸਾਲ ਦੇ ਹੋ ਗਏ ਹੁਣ। ਇਹ ਕਈ ਵਾਰ ਪਾਰਟੀ ਦੇ ਲੀਡਰਾਂ ਨੂੰ ਵੀ ਜਾਂ ਵਿਰੋਧੀ ਧਿਰਾਂ ਨੂੰ ਵੀ ਇਹ ਫਾਰਮੂਲਾ ਚੰਗਾ ਲੱਗਦਾ ਸੀ, ਖਾਸ ਕਰ ਦੂਜੇ ਨੰਬਰ ਦੀ, ਤੀਜੇ ਨੰਬਰ ਦੀ ਕਤਾਰ ਵਾਲੀ ਲੀਡਰਸ਼ਿਪ ਨੂੰ, ਕਿ ਠੀਕ ਹੈ ਪਾਰਟੀ ਸਾਰਿਆਂ ਨੂੰ ਮੌਕਾ ਦਿੰਦੀ ਹੈ। ਇਹ ਚਰਚਾਵਾਂ ਕਾਂਗਰਸ 'ਚ ਹੋਰ ਪਾਰਟੀਆਂ 'ਚ ਵੀ ਹੁੰਦੀ ਰਹੀ ਕਿ ਘੱਟੋ ਘੱਟ ਆਹੀ ਫਾਰਮੂਲਾ ਤੁਸੀਂ ਵੀ ਅਪਣਾ ਲਓ, ਹੈ। ਤੇ ਬੀਜੇਪੀ ਦੋ ਹੀ ਚੀਜ਼ਾਂ ਦਾ ਦਮ ਭਰਦੀ ਰਹੀ ਹੈ ਹੁਣ ਤੱਕ ਕਿ ਜੀ ਦੇਖੋ, ਅਸੀਂ ਇੱਕ ਤਾਂ ਪ੍ਰਧਾਨ ਆਪਣਾ ਬਦਲ ਲੈਂਦੇ ਹਾਂ ਜਦੋਂ ਤੈਅ ਸਮੇਂ ਤੋਂ ਬਾਅਦ, ਹਰੇਕ ਨੂੰ ਮੌਕਾ ਦਿੰਦੇ ਹਾਂ। ਇੱਕ ਅਸੀਂ ਜੀ ਆ 75 ਸਾਲ ਵਾਲਾ ਅਸੀਂ ਨੀਤੀ ਰੱਖੀ ਹੈ। ਤੀਸਰਾ, ਸਾਡੇ 'ਚ ਪਰਿਵਾਰਵਾਦ ਨਹੀਂ ਆ। ਪਰ ਮੈਂ ਕਰਨਾਟਕਾ ਦੇ ਮਾਮਲੇ 'ਚ ਇਹਨਾਂ ਦੀਆਂ ਸਾਰੀਆਂ ਧਾਰਨਾਵਾਂ ਮੈਂ ਧਾਰਾਸ਼ਾਹੀ ਹੁੰਦੀਆਂ ਦੇਖੀਆਂ, ਸਿਰਫ ਕਰਨਾਟਕ ਜਿੱਤਣ ਲਈ। ਮਤਲਬ ਤੁਸੀਂ ਦਿਖਾਉਣੇ ਕੁਛ ਹੋ, ਕਰਦੇ ਕੁਛ ਹੋ। ਜਦੋਂ ਤੁਹਾਨੂੰ ਲੱਗਿਆ ਕਿ ਕਰਨਾਟਕਾ ਸਾਡੇ ਹੱਥੋਂ ਖਿਸਕ ਸਕਦਾ ਹੈ, ਤਾਂ ਤੁਹਾਨੂੰ ਜੇਦੀ ਜਰੂਪਾ ਯਾਦ ਆਇਆ ਤੇ ਉਹਨੂੰ ਵਾਪਸ ਲਿਆਏ। ਬੇਸ਼ੱਕ ਉਹਨੂੰ ਸਿੱਧਾ ਮਤਲਬ ਉਹਨੇ ਕਹਿਤਾ ਕਿ ਮੈਂ ਮੁੱਖ ਮੰਤਰੀ ਦੌੜ 'ਚ ਨਹੀਂ ਹੈਗਾ ਜੀ, ਪਰ ਇਹਨਾਂ ਨੂੰ ਲੱਗਿਆ ਕਿ ਜੇ ਜੇਦੀ ਜਰੂਪਾ ਨਾ ਹੋਇਆ ਤਾਂ ਅਸੀਂ ਕਰਨਾਟਕਾ ਨਹੀਂ ਜਿੱਤਦੇ। ਉਹਨੂੰ ਬਕਾਇਦਾ ਲਿਆ ਕੇ ਸਰਵ ਸ਼ਕਤੀਮਾਨ ਜਿਹੜੀ ਸੰਸਦੀ ਬੋਰਡ ਹੈ, ਉਹਦੇ ਵਿੱਚ ਮੈਂਬਰ ਲਿਆਂਦਾ ਵਾਪਸ। ਪਹਿਲਾਂ 75 ਸਾਲ ਵਾਲਾ ਕਰਕੇ ਉਹ ਲਾਂਭੇ ਕਰਦਾ ਸੀ, ਬਕਾਇਦਾ ਜੇਦੀ ਜਰੂਪਾ ਨੂੰ, ਜਿਹੜਾ ਇਹਨਾਂ ਦੀ ਬਹੁਤ ਤਾਕਤਵਰ ਕਮੇਟੀ ਆ ਸੰਸਦੀ ਬੋਰਡ ਦੀ, ਉਹਦੇ ਵਿੱਚ ਲਿਆਂਦਾ, ਫਿਰ ਕੇਂਦਰੀ ਚੋਣ ਕਮੇਟੀ 'ਚ ਲਿਆਂਦਾ। ਹੋਰ ਛੱਡੋ, ਉਹਨੂੰ ਖੁਸ਼ ਕਰਨ ਲਈ ਭਾਜਪਾ ਨੇ ਆਪਣੀ 75 ਸਾਲ ਵਾਲੀ ਨੀਤੀ ਨੂੰ ਕਿੱਥੋਂ ਤੱਕ ਬਦਲਿਆ। ਇੱਥੋਂ ਇਹਦਾ ਅੰਦਾਜ਼ਾ ਲੱਗਦਾ ਕਿ ਉਹਨੂੰ ਉਹਨਾਂ ਕਮੇਟੀਆਂ 'ਚ ਲਿਆਂਦਾ ਤੇ ਫਿਰ ਉਹਨੂੰ ਚੋਣ ਮੁਹਿੰਮ ਦੇ ਵਿੱਚ ਵੀ ਮੂਹਰੇ ਲਿਆਂਦਾ। ਜਿਹੜੀ ਚੋਣ ਕਮੇਟੀ ਬਣਾਈ, ਨੀਤੀ ਘੜਨ ਕਮੇਟੀ ਬਣਾਈ, ਉਹਨਾਂ 'ਚ ਵੀ ਉਹਨੂੰ ਮੂਹਰੇ ਰੱਖਿਆ। ਸੋ ਜੇਦੀ ਜਰੂਪਾ ਨੂੰ ਚਿਹਰੇ ਨੂੰ ਲੈ ਕੇ ਬੀਜੇਪੀ ਤੁਰੀ, ਫਿਰ 75 ਸਾਲ ਵਾਲੀ ਨੀਤੀਆਂ ਸਾਰੇ ਲਾਂਭੇ ਹੋ ਗਏ। ਹੋਰ ਛੱਡੋ, ਇਸੇ ਜੇਤੀ ਜਰੂਪਾ ਦੇ ਮਾਮਲੇ ਦੇ ਵਿੱਚ ਕਿਹਦੇ ਸਹਾਰੇ ਸ਼ਾਇਦ ਕਰਨਾਟਕਾ ਬਚਣ ਦੀ ਉਮੀਦ, ਜਦ ਕਿ ਤਾਂ ਵੀ ਘੱਟ ਐਗਜ਼ਿਟ ਪੋਲ ਦਮ ਭਰਦੇ ਨੇ, ਉੱਥੋਂ ਦਾ ਮਾਹੌਲ ਦਮ ਭਰਦਾ ਹੈ। ਹਾਂ, ਫਿਰ ਵੀ ਦੂਏ ਨੰਬਰ ਦੀ ਤਕੜੀ ਪਾਰਟੀ ਬਣ ਸਕਦੀ ਹੈ ਔਰ ਇਹ ਤਾਂ ਘੱਟ ਸੀਟਾਂ ਲੈ ਕੇ ਵੀ ਸਰਕਾਰ ਬਣਾਉਣ 'ਚ ਮਹਾਰਤ ਹੈ। ਜਿਹੜਾ ਢੰਗ ਤਰੀਕਾ ਅਪਣਾਉਂਦੀ ਆ ਬੀਜੇਪੀ, ਇਸ ਲਈ ਸਾਹ ਅਜੇ ਵੀ, ਜਿਹੜੀ ਧਿਰ ਨੂੰ ਲੱਗ ਰਿਹਾ ਕਿ ਐਗਜ਼ਿਟ ਪੋਲ 'ਚ ਅਸੀਂ ਮੂਹਰੇ ਆ, ਉਹਦੇ ਹਜੇ ਵੀ ਸਾਹ ਸੁੱਕੇ ਨੇ। ਪਰ ਇੱਥੇ ਪਰਿਵਾਰਵਾਦ ਵਾਲਾ ਫਾਰਮੂਲਾ ਵੀ ਮੁੱਕ ਗਿਆ ਜੀ। ਕਰਨਾਟਕਾ ਦੇ ਵਿੱਚ ਇਸ ਮੌਕੇ ਜੇਦੀ ਜਰੂਪਾ ਦਾ ਮੁੰਡਾ ਮੈਂਬਰ ਪਾਰਲੀਮੈਂਟ ਹੈ ਤੇ ਦੂਜੇ ਮੁੰਡੇ ਨੂੰ ਟਿਕਟ ਦਿੱਤੀ ਹੈ ਐਮਐਲਏ ਦੀ। ਹੁਣ ਇਹ ਪਰਿਵਾਰਵਾਦ ਨਹੀਂ ਤਾਂ ਹੋਰ ਕੀ ਹੈ ਜੀ। ਸੋ ਇਸ ਲਈ ਇਹ ਦਿਖਾਉਣ ਦੇ ਹਾਥੀ ਦੇ ਦੰਦ ਹੋਰ ਤੇ ਖਾਣ ਦੇ ਹੋਰ। ਇਸ ਲਈ ਭਾਜਪਾ 'ਚ ਵੀ ਕੁਝ ਵੱਖਰਾ ਨਹੀਂਗਾ। ਜਿਹੜੇ ਕਹਿੰਦੇ ਸਾਡੇ 'ਚ ਪਰਿਵਾਰਵਾਦ ਨਹੀਂ, ਤੁਹਾਨੂੰ ਮੌਕਾ ਕਿੰਨਾ ਕੁ ਮਿਲਿਆ ਜੇ ਸੱਤਾ 'ਚ ਆਉਣ ਦਾ? ਕਿੰਨੇ ਸਾਲ ਹੋਏ ਨੇ? ਸੋ ਇੱਕ ਵਾਜਪਾਈ ਵਾਲਾ ਦੌਰ ਤੇ ਨਰਿੰਦਰ ਮੋਦੀ ਦੀਆਂ 2 ਟਰਮਾਂ, ਉਹ ਤੋਂ ਬਾਅਦ ਹੁਣ ਲਗਾਤਾਰ ਤੁਹਾਡਾ, ਤੇ ਇਸ ਲਈ ਹੁਣ ਤੁਹਾਡੀਆਂ ਵੀ ਪੀੜ੍ਹੀਆਂ ਆਉਣ ਲੱਗ ਗਿਆ, ਰੰਗ ਦਿਖਣ ਲੱਗ ਗਿਆ। ਸੋ ਇੱਥੇ ਕਿੰਨਿਆਂ ਦੀ ਲੀਡਰਸ਼ਿਪ ਲਾਈਨ 'ਚ ਲੱਗੀ ਆ, ਸਾਰਿਆਂ ਨੂੰ ਪਤਾ। ਸੋ ਇਹ ਇਸ ਲਈ ਇਹ ਕੋਈ ਬਾਕੀਆਂ ਤੋਂ ਵੱਖਰੇ ਨਹੀਂ ਗੇ ਜੀ। ਉਹੀ ਜਿਹੀ ਉਹ ਸਿਆਸਤ ਹੈ। ਉਹ ਕਰਨਾਟਕ ਜਿੱਤਣ ਦੇ ਲਈ ਇਹਨਾਂ ਨੇ 75 ਸਾਲ ਵਾਲੀ ਵੀ, ਅਹੁਦਿਆਂ ਵਾਲੀ ਵੀ, ਪਰਿਵਾਰਵਾਦ ਵਾਲੀ ਵੀ, ਸਾਰੀਆਂ ਨੀਤੀਆਂ ਨੂੰ ਆਪਣੀਆਂ ਨੂੰ ਡੱਬੇ ਬੰਦ ਕਰ ਦਿੱਤਾ। ਪਰ ਤਾਂ ਵੀ ਪਤਾ ਨਹੀਂ ਕਰਨਾਟਕਾ ਜਿੱਤ ਪਾਉਣਗੇ ਜਾਂ ਨਹੀਂ, ਇਹ ਅਜੇ ਵੀ ਮੁਸ਼ਕਲ ਹੈ। ਤੇ ਭਲਕੇ ਨਤੀਜੇ ਆ ਜਾਣੇ ਆ, ਪਤਾ ਲੱਗ ਜੂਗਾ ਕਿ ਕਿੱਧਰ ਦੀ ਹਵਾ ਹੈ। ਬਿਲਕੁਲ ਜੀ, ਜਿਹੜੇ ਪੋਲੀਟੀਸ਼ੀਅਨ ਆ ਉਹ ਥੁੱਕ ਕੇ ਚੱਟਦੇ ਰਹਿੰਦੇ ਹੁੰਦੇ ਆ, ਇਹਨਾਂ ਦਾ ਕਿਹੜਾ ਕੋਈ ਸਟੈਂਡ ਹੁੰਦਾ ਹੈ।